इधर एक बुजुर्ग बैठे ने, तस्वीर इतिहासक हो निबड़नी चाहिए, एक बारी ध्यान ना देख लियो। तुहानू कुर्सी ते बिठाया, स्पेशल ट्रीटमेंट दिता। एक कुर्सी भगवंत मान ने नहीं भेजी, ये मेरे तो खड़ा नहीं होना, आ सट लगी हो। अच्छा, ये सट भी तुहाडे लगी नहीं, कहंदे तुहानू दित्ती है। ते दित्ती समझो पत्थर दे उत्ते डे होर की होया। सारी गल दसो, होया की तुहाडे नाल? मैं पत्थर इधर चंदा सवेर नूं बंबी वाला नूं तां बंबी वाले दे उरे डे पिया मैं। सड़क पट्टी हुआ उत्थे भी? वो एक पट्टी है बंबी वाल ताईं, कोई सड़क नवीं है ही नहीं। सारियां सड़कां पट्टियां, मोटर स्कूटी ने चक के ओ मारिया। जे मैं ऐ नूं घुमदा तां इधर नहीं टुटदा, जे ऐ नूं घुमदा डे पर इधर नहीं टुट गई। ਇਹ ਹੈ ਜੀ ਦੇਣ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਰੰਗਲੇ ਪੰਜਾਬ ਦੀ। ਸਰਕਾਰ ਕਹਿੰਦੀ ਹੈ ਵੀ ਭਾਈ ਅਸੀਂ ਤਾਂ 4 ਸਾਲਾਂ ਦੇ ਵਿੱਚ ਹੀ ਆਪਣੇ ਕਹੇ ਗਏ ਸਾਰੇ ਕੰਮ ਪੂਰੇ ਕਰ ਲਏ ਨੇ, ਹੁਣ ਤਾਂ ਅਸੀਂ ਵਾਧੂ ਕੰਮ ਕਰ ਰਹੇ ਹਾਂ। ਪਰ ਸ਼ਾਇਦ ਇਸ ਪਿੰਡ ਦੀ ਤਰਾਸਦੀ ਹੈ, ਆਲੇ ਦੁਆਲੇ ਦੇ ਸਾਰੇ ਪਿੰਡਾਂ ਦੀ ਤਰਾਸਦੀ ਹੈ ਵੀ ਵਾਧੂਆਂ 'ਚ ਵੀ ਨਹੀਂ ਆਉਂਦੇ, ਇਹਨਾਂ ਦਾ ਫੇਰ ਵੀ ਕੁਝ ਨਹੀਂ ਕੀਤਾ ਜਾ ਰਿਹਾ ਹੈ। ਭਾਈ ਜੋ ਹਾਲਾਤ ਆ, ਇਹ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਕੱਚੀਆਂ ਸੜਕਾਂ ਠੀਕ ਸੀਗੀਆਂ, ਬੰਦਾ ਮਿੱਟੀ ਪਾ ਲੈਂਦਾ ਜਾਂ ਉਹਨੂੰ ਕਰਾਹ ਮਾਰ ਕੇ ਉਹਨਾਂ ਨੂੰ ਪੱਧਰੇ ਕਰ ਲੈਂਦਾ। ਹੁਣ ਆ ਬੱਟਿਆਂ ਦੇ ਉੱਤੇ ਕੀ ਕਰ ਲਈਏ, ਇਹਨਾਂ ਨੂੰ ਕੁਝ ਨਹੀਂ ਕਰ ਸਕਦੇ ਜਦ ਤੱਕ ਇਹਨਾਂ ਉੱਤੇ ਲੁੱਕ ਨਹੀਂ ਪੈਂਦੀ। ਤੁਹਾਡੇ ਪਿੰਡ ਸੜਕਾਂ ਦਾ ਕੀ ਹਾਲ ਹੈ? ਮਹਾਰਾਜ 1 ਸਾਲ ਹੋ ਗਿਆ, ਸਕੂਟਰੀਆਂ ਦੇ ਪੀਪੇ ਬਣੋਏ ਆ, ਦਿਹਾੜੀਆਂ ਕਰ ਕਰਕੇ ਨਿਆਣਿਆਂ ਨੂੰ ਸਕੂਟਰੀ ਲੈ ਕੇ ਦਿੱਤੀ ਸੀ ਕਾਲਜ ਜਾਣ ਨੂੰ, ਤੇ ਹੁਣ ਉੱਤੇ ਪੈਸੇ ਲਾਈਏ ਕਿ ਰੋਟੀ ਦੇਈਏ। ਇਹ ਉਹ ਏਰੀਆ ਹੈ ਜਿੱਥੇ ਮੁੱਖ ਮੰਤਰੀ ਸਾਹਿਬ ਆਪ ਰਹਿ ਕੇ ਗਏ ਨੇ। ਆ 5 ਕਿਲੋਮੀਟਰ ਦਾ ਏਰੀਆ ਹੋਊ ਭਾਜੀ, ਉੱਚੇ ਹੀ ਖੜੇ ਆਪਾਂ ਜਿੱਥੇ ਮੁੱਖ ਮੰਤਰੀ ਸਾਹਿਬ ਰਹਿੰਦੇ ਸੀ। ਰੋਇਲ ਸਟੇਟ ਰਹਿੰਦੇ ਸੀਗੇ ਭਾਜੀ। ਹਾਂ, ਇੱਥੋਂ ਤਾਂ 5 ਕਿਲੋਮੀਟਰ ਵੀ ਦੂਰ ਪੰਜ ਵੀ ਤੁਸੀਂ ਜ਼ਿਆਦਾ ਕਹਿਤਾ ਭਾਜੀ, ਮੈਂ 2.5 ਹੋਣਾ ਮਸਾਂ ਹੀ। 2.5 ਕਿਲੋਮੀਟਰ। ਤੇ ਕੁੜੀ ਸੀਗੀ ਭਾਜੀ, ਉਹ 2-3 ਦਿਨ ਕੋਮਾ ਚ ਰਹੀ ਸੀਗੀ, ਇੰਨਾ ਬੁਰਾ ਹਾਲ। ਉੱਥੋਂ ਸੱਟ ਲੱਗਣ ਨਾ ਭਾਜੀ। ਉਸ ਤੋਂ ਬਾਅਦ ਸਾਡੀ ਸੜਕ ਬਣੀ ਸੀ ਭਾਜੀ। ਬੋਰਡਾਂ ਵਾਲੀ ਸਰਕਾਰ ਹੈ, ਫਿਰ ਬੋਰਡ ਹੀ ਲਾਉਂਦੀ, ਹੋਰ ਕਰਨਾ ਕੁਝ ਨਹੀਂ, ਸਿਰਫ ਬੋਰਡ ਲਾਉਣੇ। ਜਿਹੜਾ ਮਰਜ਼ੀ ਕੰਮ ਕੀਤਾ। ਬੋਰਡ ਤਾਂ ਹੈਗਾ 20-20 ਫੁੱਟ ਤੇ ਲੱਗੇ ਹੋਏ ਇਹਨਾਂ ਦੇ। ਬੀਤੇ ਸਮੇਂ ਦੇ ਵਿੱਚ ਚਰਨਜੀਤ ਚੰਨੀ ਦੇ ਪੈਚਵਰਕ ਵਾਲੀ ਵੀਡੀਓ ਖਾਸੀ ਵਾਇਰਲ ਹੋਈ ਸੀ, ਜਿਸ ਦੇ ਵਿੱਚ ਉਸ ਦੇ ਪੈਚਵਰਕ ਕਰਨ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਸੀ। ਪਰ ਅੱਜ ਕੱਲ ਜਿਹੜੀ ਸਰਕਾਰ ਪੰਜਾਬ ਦੇ ਵਿੱਚ, ਜਿਹੜੀ ਪਾਰਟੀ ਸੱਤਾ ਦੇ ਵਿੱਚ ਹੈ, ਆਮ ਆਦਮੀ ਪਾਰਟੀ, ਉਸ ਨੂੰ ਲੈ ਕੇ ਵੀ ਇਹੋ ਜਿਹੇ ਟੋਟਕੇ ਬਣ ਰਹੇ ਨੇ। ਆ ਮੇਰੇ ਪਿੱਛੇ ਤੁਸੀਂ ਜਿਹੜੀ ਮੀਲ ਪੱਥਰ ਲੱਗਿਆ ਹੋਇਆ ਦੇਖ ਰਹੇ ਹੋ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਇਹ ਜਿਹੜਾ ਜਲੰਧਰ ਕੈਂਟ ਹਲਕੇ ਦੀ ਬੀਬੀ ਨੇ, ਇੱਥੋਂ ਇੰਚਾਰਜ ਨੇ ਰਾਜਵਿੰਦਰ ਕੌਰ ਥਿਆੜਾ, ਉਹਨਾਂ ਦਾ ਨਾਮ ਲਿਖਿਆ ਹੋਇਆ ਦੇਖ ਰਹੇ ਹੋ। ਇਹ ਰੋਡ ਇੱਕ ਵਾਰ ਦੇਖ ਲਓ, ਮੈਂ ਚਾਹੂੰਗਾ ਜ਼ਰੂਰ ਦਿਖਾ ਦਿੱਤਾ ਜਾਵੇ। ਇਹ ਰੋਡ ਬੜਾ ਸ਼ਾਨਦਾਰ ਇਹਨਾਂ ਨੇ ਬਣਾਇਆ ਹੈ ਤੇ ਉਸ ਤੋਂ ਬਾਅਦ ਉਦਘਾਟਨੀ ਸਮਾਰੋਹ ਵੀ ਕੀਤਾ। ਅਸੀਂ ਪਿੰਡ ਵਾਲਿਆਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਭਾਈ ਇਹਨਾਂ ਦੇ ਜਿਹੜਾ ਉਦਘਾਟਨੀ ਨੀਂਹ ਪੱਥਰ ਲੱਗਾ ਹੋਇਆ ਹੈ, ਕਿੰਨੀ ਕੁ ਸੋਹਣੀ ਹੈ ਇਹਨਾਂ ਦੀ ਸੜਕ। ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਹਾਂਜੀ ਬਾਈ ਜੀ, ਤੁਹਾਡੇ ਇੱਥੇ ਨੀਂਹ ਪੱਥਰ ਲੱਗਾ ਹੋਇਆ, ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਦਾ ਨਾਮ ਵੀ ਲਿਖਿਆ, ਇੰਚਾਰਜ ਮੈਡਮ ਦਾ ਵੀ ਲਿਖਿਆ ਹੋਇਆ, ਸੜਕ ਖਾਸੀ ਸੋਹਣੀ ਮਿਲ ਗਈ ਤੁਹਾਨੂੰ। ਬਹੁਤ ਸੋਹਣੀ ਜੀ, ਠੇਕੇਦਾਰ ਸਾਹਿਬ ਦਾ ਵੀ ਨਾਮ ਲਿਖਿਆ, ਜਿਨ੍ਹਾਂ ਨੇ ਪੱਟੇ ਪਾਏ ਉਹਨਾਂ ਦਾ ਵੀ ਲਿਖਿਆ, ਬਹੁਤ ਵੱਡੀ ਗੱਲ ਹੈ ਜੀ। ਸਾਨੂੰ ਕਿੰਨੀ ਖੁਸ਼ੀ ਹੈ। ਦੇਖੋ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ ਜਦੋਂ ਕੋਈ ਵੀ ਕੰਮ ਕਰਾਂਗੇ ਠੇਕੇਦਾਰ ਦਾ ਨਾਮ ਲਿਖੋ, ਮਿਸਤਰੀ ਦੇਖੋ ਕਿੰਨੇ ਸੋਹਣੇ ਸ਼ਬਦ ਲਿਖੇ ਹੋ ਆ। ਮੈਨੂੰ ਲੱਗਦਾ ਜਿੱਦਾਂ ਆਪਾਂ ਵੀਡੀਓ ਪਹਿਲਾਂ ਦੇਖਦੇ ਸੀ ਨਾ, ਚਰਨਜੀਤ ਚੰਨੀ ਹੁਣਾਂ ਦੀ ਵੀਡੀਓ ਪੈਚਵਰਕ ਵਾਲੀ ਬਹੁਤ ਵਾਇਰਲ ਹੋਈ ਸੀ ਵੀ ਇਹਨਾਂ ਨੇ ਪੈਚਵਰਕ ਕਰਾਇਆ। ਉਹ ਤਾਂ ਕਹਿੰਦੇ ਸੀ ਚਲੋ ਅਸੀਂ ਪੈਚਵਰਕ ਹੀ ਕਰਾਤਾ, ਇੱਥੇ ਤਾਂ ਬਣੀਆਂ ਪੱਟੀਆਂ ਪੱਟ ਕੇ ਆਪਣੇ ਬੋਰਡ ਲਾਈ ਜਾਂਦੇ। ਮੈਂ ਕਿਹਾ ਉਹ ਵਧੀਆ ਸੀਗਾ ਜੀ, ਪੈਚ ਵਰਕ ਹੀ ਕਰਦੇ। ਸੜਕਾਂ ਕੋਈ ਬਹੁਤ ਜ਼ਿਆਦਾ ਖਰਾਬ ਥੋੜੋ ਸੀਗੀਆਂ, ਸਿਰਫ ਇਹਨਾਂ ਨੇ ਦੇਖੋ ਜੀ ਮਸਲਾ ਕੀ ਆ, ਬੱਟੇ ਪਾਉਣ ਦੀ ਕੀ ਲੋੜ ਸੀ, ਸੜਕਾਂ ਉੱਚੀਆਂ ਕਰਦੇ, ਲੋਕਾਂ ਦੇ ਵਿਚਾਰੇ ਆਮ ਬੰਦੇ ਦੇ ਘਰ ਬਣੇ, ਉਹ ਘਰ ਨੀਵੇਂ ਹੋਈ ਜਾਂਦੇ ਆ। ਮਸਲਾ ਇਹ ਆ ਵੀ ਬੱਟਾ ਪਾਉਣ ਦੀ ਕੀ ਲੋੜ ਆ। ਜੇ ਹੁਣ ਜੀਟੀ ਰੋਡ ਤੇ ਦੇਖੋ, ਪਹਿਲਾਂ ਲੋਕ ਨੂੰ ਪੱਟ, ਜੀਟੀ ਰੋਡ ਤੇ ਸਾਰਾ ਕੁਝ ਹੋ ਰਿਹਾ, ਇੱਥੇ ਕਿਉਂ ਨਹੀਂ ਹੋ ਸਕਦਾ? ਮਤਲਬ ਲੋਕਾਂ ਨੂੰ ਤੰਗ ਕਰਨਾ ਜੀ, ਕਰਪਸ਼ਨ ਕਰਨੀ, ਕਰਪਸ਼ਨ ਹੀ ਆ ਜੀ ਕਹਿ ਸਕਦੇ। ਤੇ ਹੁਣ ਕਹੀ ਜਾਂਦੇ ਸਾਡੇ ਕੋਲ ਪੈਸਾ ਹੈ ਨਹੀਂਗਾ। ਅੱਛਾ, ਇਹ ਕਹਿਣ ਦਾ ਮਤਲਬ ਵੀ ਚਾਚ ਪੱਟ ਲਈ ਮੁੜ ਕੇ ਪੈਸੇ ਮੁੱਕ ਗਏ। ਪਤਾ ਕਿਦਾਂ, ਇਹਨਾਂ ਨੂੰ ਕੋਈ ਤਜਰਬਾ ਨਹੀਂ ਹੈਗਾ ਜੀ। ਇਹਨਾਂ ਨੇ ਸਾਰਾ ਕੁਝ ਹੁੰਦਾ ਨਹੀਂ, ਮਾੜਾ ਬੰਦਾ ਘਰ ਢਾਹ ਲੈਂਦਾ, ਜਦੋਂ ਬਣਾਉਣ ਲੱਗੇ ਫੇਰ ਪਤਾ ਲੱਗਦਾ ਨਾ ਵੀ ਆ ਵੀ ਜਦੋਂ ਆਪਾਂ ਇੱਟਾਂ ਲੈਂਟਰ ਦਾ ਪੈ ਜਾਂਦਾ ਨਾ, ਇਹਨਾਂ ਨੇ ਉਹੀ ਕੰਮ ਕੀਤਾ, ਇਹਨਾਂ ਨੇ ਬੱਟੇ ਦਾ ਪਾ ਲਿਆ। ਹੁਣ ਮੋਰੇ ਲੁੱਕ ਦਾ ਰੇਟ ਪੁੱਛਿਆ ਹੋਣਾ, ਪੈਸਾ ਸਰਕਾਰ ਤੋਂ ਹੈ ਹੀ ਨਹੀਂਗਾ, ਕਿਉਂਕਿ ਲੈਂਡ ਕਪੂਲ ਨਹੀਂ ਪਹਿਲੇ ਨਹੀਂ ਲੁੱਟਣਾ ਸੀ ਪੰਜਾਬ ਨੂੰ, ਉਹ ਲੁੱਟ ਨਹੀਂ ਹੋਇਆ ਪੈਸਾ। ਹਾਂਜੀ ਚਲੋ ਗੁਰੂ ਮਹਾਰਾਜ ਦੀ ਕਿਰਪਾ ਜੀ, ਦੇਖੋ ਸਾਡੀ ਧਰਤੀ ਨੂੰ ਜਾਣ ਲੱਗੇ, ਰੋਕਣਾ ਤਾਂ ਸੀਗਾ ਜੀ, ਇਹ ਅਸੀਂ ਨਹੀਂ ਰੋਕਿਆ, ਸਾਰੇ ਪੰਜਾਬ ਨੇ ਰੋਕਿਆ ਜੀ। ਹਾਂਜੀ ਹਾਂਜੀ। ਇੱਧਰ ਇੱਕ ਬਜ਼ੁਰਗ ਬੈਠੇ ਨੇ, ਇਹ ਤਸਵੀਰ ਇਤਿਹਾਸਕ ਹੋ ਨਿਬੜਨੀ ਚਾਹੀਦੀ ਹੈ, ਇੱਕ ਵਾਰੀ ਧਿਆਨ ਨਾਲ ਦੇਖ ਲਿਓ। ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਪੂ ਜੀ, ਆਪਣਾ ਪਿੰਡ, ਆਪਣਾ ਨਾਮ ਦੱਸੋ ਸਭ ਤੋਂ ਪਹਿਲਾਂ। ਮੇਰਾ ਕੁੱਕੜ ਪਿੰਡ ਆ, ਸੁੱਚਾ ਸਿੰਘ ਮੇਰਾ ਨਾਮ ਆ। ਸੁੱਚਾ ਸਿੰਘ ਤੁਹਾਡਾ ਨਾਮ ਹੈ, ਤੁਹਾਨੂੰ ਕੁਰਸੀ ਤੇ ਬਿਠਾਇਆ, ਸਪੈਸ਼ਲ ਟ੍ਰੀਟਮੈਂਟ ਦਿੱਤਾ। ਇਹ ਕੁਰਸੀ ਭਗਵੰਤ ਮਾਨ ਨੇ ਨਹੀਂ ਭੇਜੀ, ਇਹ ਮੇਰੇ ਤੋਂ ਖੜਾ ਨਹੀਂ ਹੋਣਾ, ਆ ਸੱਟ ਲੱਗੀ ਹੋ। ਅੱਛਾ, ਇਹ ਸੱਟ ਵੀ ਤੁਹਾਡੇ ਲੱਗੀ ਨਹੀਂ, ਕਹਿੰਦੇ ਤੁਹਾਨੂੰ ਦਿੱਤੀ ਹੈ। ਤੇ ਦਿੱਤੀ ਸਮਝੋ ਪੱਥਰ ਦੇ ਉੱਤੇ ਡਿੱਪਿਆ, ਹੋਰ ਕੀ ਹੋਇਆ? ਸਾਰੀ ਗੱਲ ਦੱਸੋ, ਹੋਇਆ ਕੀ ਤੁਹਾਡੇ ਨਾਲ? ਮੈਂ ਪੱਥਰ ਇਧਰ ਚੰਦਾ ਸਵੇਰ ਨੂੰ ਬੰਬੀ ਵਾਲਾ ਨੂੰ, ਤਾਂ ਬੰਬੀ ਵਾਲੇ ਦੇ ਉਰੇ ਡਿੱਪਿਆ ਮੈਂ।
ਸੜਕ ਪੱਟੀ ਹੋਆ ਉੱਥੇ ਵੀ? ਉਹ ਇੱਕ ਪੱਟੀ ਆ ਬੰਬੀ ਵਾਲ ਤਾਈ। ਹਾਂ ਕੋਈ ਸੜਕ ਨਵੀਂ ਹੈ ਹੀ ਨਹੀਂ। ਹਾਂ ਸਾਰੀਆਂ ਸੜਕਾਂ ਪੱਟੀਆਂ, ਮੋਟਰ ਸਕੂਟਰ ਨੇ ਚੱਕ ਕੇ ਉਹ ਮਾਰਿਆ। ਜੇ ਮੈਂ ਐ ਨੂੰ ਘੁੰਮਦਾ ਤਾਂ ਇੱਧਰ ਨਹੀਂ ਟੁੱਟਦਾ, ਨਹੀਂ ਜਾਇਆ ਨੂੰ ਘੁੰਮਦਾ ਡੈਪ ਤਾਂ ਇੱਧਰ ਹੀ ਟੁੱਟ ਗਈ। ਅੱਛਾ, ਹੈ ਨਾ? ਤੁਸੀਂ ਕਿਹਾ ਫੇ ਇੱਧਰਲੀ ਤੋੜ ਲੈਣੇ। ਚਲੋ ਅਸੀਂ ਕਹੇ ਵਾਧੂ ਹੀ ਆ। ਚਲੋ ਖੈਰ, ਇਹ ਮਜ਼ਾਕ ਦੀ ਗੱਲ ਨਹੀਂ ਹੈ। ਇਸ ਉਮਰ ਦੇ ਵਿੱਚ ਹੱਡ ਪੈਰ ਟੁੱਟ ਜਾਣਾ ਬਹੁਤ ਔਖਾ ਟੁੱਟ ਹੁੰਦਾ। ਕੇ ਜੋੜ ਪਊਗਾ। ਹਾਂ ਰੁਪਈਆ ਵੀ 50,000 ਲਾਤਾ। ਹਾਂ, ਮੈਂ ਉਹੀ ਪੁੱਛਣ ਲੱਗਾ ਸੀ ਕਿੰਨਾ ਸਮਾਂ ਹੋ ਗਿਆ ਟੁੱਟੀ ਨੂੰ ਤੇ ਕਿੰਨਾ ਕੁ ਖਰਚਾ ਹੋ ਗਿਆ ਬਾਅਦ? ਮੈਂ ਕਿਹਾ ਦਿਨ 10 ਹੋ ਗਏ ਆ। 10 ਦਿਨ ਹੋ ਗਏ। ਹਾਂ, ਤੇ ਨਾ ਤਾਂ ਭੁੱਖ ਲੱਗਦੀ ਆ, ਰੋਟੀ ਨਹੀਂ ਖਾਣ ਦੀ, ਗੋਲੀਆਂ ਗਰਮ ਆ। ਅੱਛਾ, ਹਾਂ, ਤੇ ਜੇ ਗਰਮ ਗੋਲੀਆਂ ਖਾ ਕੇ ਫਿਰ ਭੁੱਖ ਨਾ ਲੱਗੇ ਫਿਰ ਉਦਾਂ ਜਾਂਦੇ ਲੱਗਾਂਗੇ। ਸਿਆਣੇ ਤਾਂ ਉਦਾਂ ਹੀ ਹੋਏ ਆ। ਇਹ ਹੈ ਜੀ ਦੇਣ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਰੰਗਲੇ ਪੰਜਾਬ ਦੀ। ਸਰਕਾਰ ਕਹਿੰਦੀ ਹੈ ਵੀ ਭਾਈ ਅਸੀਂ ਤਾਂ 4 ਸਾਲਾਂ ਦੇ ਵਿੱਚ ਹੀ ਆਪਣੇ ਕਹੇ ਗਏ ਸਾਰੇ ਕੰਮ ਪੂਰੇ ਕਰ ਲਏ ਨੇ, ਹੁਣ ਤਾਂ ਅਸੀਂ ਵਾਧੂ ਕੰਮ ਕਰ ਰਹੇ ਹਾਂ। ਪਰ ਸ਼ਾਇਦ ਇਸ ਪਿੰਡ ਦੀ ਤਰਾਸਦੀ ਹੈ, ਆਲੇ ਦੁਆਲੇ ਦੇ ਸਾਰੇ ਪਿੰਡਾਂ ਦੀ ਤਰਾਸਦੀ ਹੈ ਵੀ ਇਹ ਵਾਧੂਆਂ 'ਚ ਵੀ ਨਹੀਂ ਆਉਂਦੇ, ਇਹਨਾਂ ਦਾ ਫੇਰ ਵੀ ਕੁਝ ਨਹੀਂ ਕੀਤਾ ਜਾ ਰਿਹਾ। ਇਹ ਕੋਈ ਸੁਨੇਹਾ ਤੁਹਾਡੇ ਤੋਂ ਸਪੈਸ਼ਲ ਲੈਣਾ ਮੁੱਖ ਮੰਤਰੀ ਸਾਹਿਬ ਲਈ ਅਸੀਂ ਵੀ ਤੁਸੀਂ ਇਸ ਚੀਜ਼ ਦੇ ਵਿੱਚ ਹੰਢਾ ਰਹੇ ਹੋ? ਉਹਦੇ ਹੱਥ ਜੋੜਦੇ ਮੋਹਰੇ ਸਰਕਾਰ ਆਪਣੀ ਤੋਂ ਅਸਤੀਫਾ ਦੇ ਦੇਵੇ। ਹਾਂ, ਸੜਕਾਂ ਬਣ, ਲੋਕ ਆਰਾਮ ਕਰਨ। ਹੈ ਨਾ? ਜੇ ਉਹ ਫੇਰ ਬਣ ਗਿਆ ਫੇਰ ਆਹੀ ਹਾਲ ਕਰਨਾ। ਇਹ ਸਾਡੇ ਲੋਕਾਂ ਨੇ ਪੈਸੇ ਲੈ ਕੇ ਪਾਈਆਂ ਵੋਟਾਂ ਕੇ। ਅਬਲ ਤਾਂ ਲੋੜ ਹੀ ਨਾ ਸੀ ਇਹਨਾਂ ਨੂੰ ਬੰਦੇ ਆਉਣ ਦੀ। ਕੀ ਲੋੜ? ਉਹ ਕਹਿੰਦੇ ਵੀ ਅਸੀਂ ਕਰਤਾ ਮਾਵਾਂ ਧੀਆਂ ਦਾ ਸਤਿਕਾਰ, ਅਸੀਂ ਬੇਅਦਬੀ ਕਾਨੂੰਨ 'ਚ ਸੋਧ ਕਰ ਦਿੱਤੀ, ਹੁਣ ਸਾਨੂੰ ਵੋਟ ਪਾਓ। ਨਾ ਉਦਣ ਵੀ ਤਾਂ ਮਾਵਾਂ ਧੀਆਂ ਜਿੱਦਣ ਭਗਵੰਤ ਮਾਨ ਕਹਿੰਦਾ ਬੋਤਿਆਂ ਨੂੰ ਮੋਟਰਸਾਈਕਲ ਤੇ 2 ਹੀ ਪਾਸੀ ਲੱਤਾਂ ਕਰਕੇ ਬਹਿਣੀਆਂ, ਉਦਣ ਇਹ ਮਾਵਾਂ ਧੀਆਂ। ਜਦੋਂ ਵਿਧਾਨ ਸਭਾ 'ਚ ਭਾਬੀ ਦੱਸਦਾ ਸੀ, ਹਾਂ, ਉਹ ਕਿਸੇ ਨੂੰ ਭਾਬੀ ਦੱਸਦਾ ਸੀ। ਹੁਣ ਨਹੀਂ ਉਹ ਭਾਬੀਆਂ, ਹੁਣ ਮਾਵਾਂ ਧੀਆਂ ਕਿੱਦਾਂ ਬਣ ਗਈਆਂ। ਆਪਾਂ ਕੰਮ ਦੀ ਗੱਲ ਤੇ ਇੱਕ ਵਾਰ ਮੁੜ ਤੋਂ ਆਉਂਦੇ ਆ। ਤੁਸੀਂ ਰੋਡ ਦੇਖ ਲਓ, ਇਹ ਲੋਕ ਦਿੱਕਤ ਦੇ ਵਿੱਚ ਨੇ ਇਸ ਆਲੇ ਦੁਆਲੇ ਦੇ ਪਿੰਡਾਂ ਦੇ। ਬਾਈ ਤੁਹਾਡਾ ਪਿੰਡ ਕਿਹੜਾ ਹੈ ਪਹਿਲਾਂ ਉਹ ਦੱਸਿਓ, ਤੇ ਤੁਹਾਡੇ ਪਿੰਡ ਦੀ ਸੜਕ ਦਾ ਕੀ ਹਾਲ ਹੈ ਉਹ ਦੱਸਿਓ। ਮੇਰਾ ਪਿੰਡ ਬੰਬੀ ਵਾਲਾ ਜੀ। ਠੀਕ ਹੈ। ਤੇ ਮੇਰੇ ਪਿੰਡ ਦੀ ਤੁਸੀਂ ਜਾ ਕੇ ਦੇਖੋ, ਇਹ ਤਾਂ ਹਾਲੇ ਫੇਰ ਵੀ ਠੀਕ ਲੱਗਦੀ ਆ, ਉਹ 'ਚ ਤਾਂ ਬੱਟੇ ਸਾਰੇ ਖਿਲ ਰਹੇ ਆ। ਅੱਛਾ, ਮਿੱਟੀ ਵੀ ਨਹੀਂ ਪਾਈ ਉੱਤੇ? ਮਿੱਟੀ ਪਾਈ ਸੀ, ਉਹ ਨਿਕਲ ਗਈ ਆ। ਮਿੱਟੀ ਕਿਹੜਾ ਅੱਜ ਦੀ ਪਾਈ ਆ, 10 ਮਹੀਨੇ ਹੋ ਗਏ ਆ। 10 ਮਹੀਨੇ? 10 ਮਹੀਨੇ ਤੋਂ ਇਹ ਹਾਲ ਆ। ਅਸੀਂ ਇਦਾਂ ਲੱਗਦਾ ਪਿਆ ਕਿ ਜਿੱਦਾਂ ਨਾ ਪੱਥਰਾਂ ਦੇ ਉੱਤੇ ਹੀ ਬਸ ਗੱਡੀਆਂ ਚਲਾ ਰਹੇ ਆ। ਅੱਛਾ, ਇਹਦੇ ਨਾਲੋਂ ਤਾਂ ਪਹਿਲਾਂ ਵਾਲੀ ਸੜਕ, ਮਿੱਟੀ ਵਾਲੀ ਸੜਕ ਹੀ ਵਧੀਆ ਹੁੰਦੀ ਆ। ਅੱਛਾ ਬਾਈ, ਜਦੋਂ ਆਪਾਂ ਪਹਿਲਾਂ ਗੱਡੀ ਲੈਨੇ ਆ, ਗੱਡੀ ਤੇ ਟੈਕਸ ਦਿੰਨੇ ਆ, ਰੋਡ ਤੇ ਚੜਦੇ ਆ, ਰੋਡ ਦਾ ਟੈਕਸ ਆਪਾਂ ਟੋਲ ਦੇ ਰੂਪ ਦੇ ਵਿੱਚ ਦਿੰਨੇ ਆ, ਅਸੀਂ ਕੁਝ ਵੀ ਖਾਂਦੇ ਆ ਪੀਂਦੇ ਆ, ਟਰਾਂਸਪੋਰਟ ਦਾ ਟੈਕਸ ਦਿੰਨੇ ਆ, ਹਰੇਕ ਚੀਜ਼ 'ਚ ਟੈਕਸ ਆ, ਫੇਰ ਵੀ ਟਾਇਰ ਪਾਟ ਰਹੇ ਨੇ, ਐਦਾਂ ਲੱਤਾਂ ਬਾਹਾਂ ਟੁੱਟ ਰਹੀਆਂ ਨੇ। ਫਿਰ ਇਹ ਦੇਸ਼ ਨੂੰ ਅਸੀਂ ਵਿਸ਼ਵ ਗੁਰੂ ਕਹੀਏ, ਕੱਲੀ ਆਪਣੇ ਪੰਜਾਬ ਦੀ ਸਰਕਾਰ ਦੇ ਸਿਰ ਨਾ ਮੜੀਏ ਆਪਾਂ। ਜੇ ਸੈਂਟਰ ਦੀ ਵੀ ਗੱਲ ਕਰੀਏ, ਉਹ ਵੀ ਦਮ ਗਜੇ ਮਾਰਦੇ ਨੇ ਵੀ ਭਾਈ ਵਿਸ਼ਵ ਗੁਰੂ ਬਣ ਗਏ ਆਪਾਂ। ਭਾਈ ਜੋ ਹਾਲਾਤ ਆ, ਇਹ ਤਾਂ ਮੈਨੂੰ ਲੱਗਦਾ ਇਹਨਾਂ ਨਾਲੋਂ ਕੱਚੀਆਂ ਸੜਕਾਂ ਠੀਕ ਸੀਗੀਆਂ। ਬੰਦਾ ਮਿੱਟੀ ਪਾ ਲੈਂਦਾ ਜਾਂ ਉਹਨੂੰ ਕਰਾਹ ਮਾਰ ਕੇ ਉਹਨਾਂ ਨੂੰ ਪੱਧਰੇ ਕਰ ਲੈਂਦਾ। ਹੁਣ ਆ ਬੱਟਿਆਂ ਦੇ ਉੱਤੇ ਕੀ ਕਰ ਲਈਏ? ਇਹਨਾਂ ਨੂੰ ਕੁਝ ਨਹੀਂ ਕਰ ਸਕਦੇ ਜਦ ਤੱਕ ਇਹਨਾਂ ਉੱਤੇ ਲੁੱਕ ਨਹੀਂ ਪੈਂਦੀ। ਹਾਂ ਬਿਲਕੁਲ। ਹੁਣ ਗੱਡੀਆਂ, ਹੁਣ ਇੰਨੀਆਂ ਮਹਿੰਗੀਆਂ ਗੱਡੀਆਂ ਲੈਂਦੇ ਆ, ਟੈਕਸ ਵੀ ਦਿੰਦੇ ਆ, ਤੇ ਟਾਇਰ ਪਾੜਦੇ ਆ, ਕੀ ਕਰੀਏ? ਜੀ ਜੀ ਬਿਲਕੁਲ, ਬਹੁਤ ਬੁਰਾ ਹਾਲ ਹੈ ਜੀ। ਬਿਲਕੁਲ। ਤੁਹਾਡਾ ਕਿਹੜਾ ਪਿੰਡ ਹੈ ਜੀ? ਸਾਡਾ ਪਿੰਡ ਕਾਸਮਪੁਰ ਆ ਜੀ। ਕਾਸਮਪੁਰ ਇਹ ਕਿੱਥੇ ਕੁ ਪੈ ਜਾਂਦਾ ਜੀ? ਇਹ ਕਾਸਮਪੁਰ ਅਲੀਪੁਰ ਦੇ ਨਾਲ ਹੀ ਪਿੱਛੇ ਹਾਥੀ ਗੇਟ ਹੈ। ਤੁਹਾਡੇ ਪਿੰਡ ਸੜਕਾਂ ਦਾ ਕੀ ਹਾਲ ਹੈ? ਮਹਾਰਾਜ 1 ਸਾਲ ਹੋ ਗਿਆ, ਸਕੂਟਰੀਆਂ ਦੇ ਪੀਪੇ ਬਣੋਏ ਆ, ਦਿਹਾੜੀਆਂ ਕਰ ਕਰਕੇ ਨਿਆਣੇ ਨੂੰ ਸਕੂਟਰੀ ਲੈ ਕੇ ਦਿੱਤੀ ਸੀ ਕਾਲਜ ਜਾਣ ਨੂੰ, ਤੇ ਹੁਣ ਉੱਤੇ ਪੈਸੇ ਲਾਈਏ ਕਿ ਰੋਟੀ ਦੇਈਏ? ਅੱਛਾ, ਜੇ ਨਹੀਂ ਸੀਗੇ ਪੈਸੇ ਤਾਂ ਪੱਟੀਆਂ ਕਿਉਂ? 1 ਸਾਲ ਹੋ ਗਿਆ ਪੱਟੀ ਨੂੰ। ਕੀ ਗੱਲ ਹੁਣ ਲੇਬਰ ਹੈ ਨਹੀਂ ਸੀ ਕਿ ਗੱਡੀਆਂ ਹੈ ਨਹੀਂ ਸੀ ਕਿ ਮਸ਼ੀਨਾਂ ਮੁੱਕ ਗਈਆਂ ਸੀ? ਹੁਣ ਪੱਟ ਲੈਂਦੇ ਜਦੋਂ ਬਣਾਉਣੀ ਸੀ। ਉਹ ਕਹਿੰਦੇ ਸਾਡੀ ਨੀਤ ਤੇ ਸ਼ੱਕ ਨਾ ਕਰੋ, ਅਸੀਂ ਤਾਂ ਕੰਮ ਕਰ ਰਹੇ ਆ, ਅਸੀਂ ਪੱਟੀ ਆ ਤਾਂ ਬਣਾਵਾਂਗੇ ਵੀ, ਬਣਾਈਏ ਜਦੋਂ ਮਰਜ਼ੀ। ਆ ਢੇਰ ਨੂੰ ਢੇਰ ਨਾ ਕਹੀਏ ਤਾਂ ਹੋਰ ਕੀ ਕਹੀਏ? ਜਿਹੜਾ ਦੀਦਾ ਆ, ਇਹ ਮਨਾਂ 'ਚ ਖੋਟ ਆ, ਦੀਦੇ ਆ, ਕੀ ਕਹੀਏ? ਝੂਠ ਨਹੀਂ ਬੋਲਦੇ। ਬੀਬੀ ਥਿਆੜਾ ਨਹੀਂ ਪਿੰਡ ਆਈ ਤੁਹਾਡੇ, ਉਹਨਾਂ ਨੇ ਦੇਖੀ ਨਹੀਂ? ਬੀਬੀ ਥਿਆੜਾ ਸਾਰੇ ਰਲੀ ਮਿਲੀ ਭੁਗਤਿਆ। ਕਿਹਦੀਆਂ ਗੱਲਾਂ ਕਰਦੇ ਤੁਸੀਂ? ਇੱਥੇ ਇਨਸਾਫ ਦੇਣ ਵਾਲਾ ਨਾ ਕੋਈ ਜੰਮਿਆ ਤੇ ਨਾ ਇਹ ਜਮਾਉਣੇ ਪੈਣੇ ਆ ਮਾਰ ਕੇ ਕੁਝ। ਹਾਂ, 27 ਚ ਕੀ ਬਣੂ ਫਿਰ? 27 ਚ 27 ਚ ਉਹੀ ਬਣੂਗੀ ਜੋ ਆ ਭਰਾ ਬਣਾਉਣਗੇ। ਤੁਸੀਂ ਵੀ ਨਾਲ ਹੀ ਹੋਵਾਂਗੇ ਤੇ ਅਸੀਂ ਇਹਨਾਂ ਦੇ ਨਾਲ ਹੀ ਆ, ਦੂਰ ਤਾਂ ਹੈ ਨਹੀਂ। ਬਿਲਕੁਲ ਠੀਕ ਹੈ ਬਾਈ ਜੀ। ਤੁਹਾਡਾ ਕਿਹੜਾ ਪਿੰਡ ਹੈ ਜੀ? ਮੇਰਾ ਪਿੰਡ ਭਾਈ ਦੀਪਨਗਰ ਆ। ਠੀਕ ਹੈ, ਤੁਸੀਂ ਦੀਪਨਗਰ ਤੋਂ। ਪਹਿਲਾਂ ਤਾਂ ਇਹ ਦੱਸੋ, ਤੁਸੀਂ ਤਾਂ ਬਿਲਕੁਲ ਕੈਂਟ ਦੇ ਨਾਲ ਹੀ ਲੱਗ ਜਾਂਦੇ ਆ, ਤੁਹਾਡੇ ਸੜਕਾਂ ਦਾ ਕੀ ਹਾਲ ਹੈ? ਭਾਈ ਦੀਪਨਗਰ ਪੱਟੇ ਨੂੰ ਤਾਂ ਕਈ ਸਾਲ ਹੋ ਗਏ ਆ, ਜਦ ਦੀ ਇਹ ਸਰਕਾਰ ਆਈ ਆ। ਅੱਛਾ, ਉੱਥੇ ਅਸੀਂ ਵੀ ਇੰਨੇ ਸੰਘਰਸ਼ ਕੀਤਾ ਸੀਗਾ, ਤਾਂ ਦੀਪਨਗਰ ਮੇਨ ਸੜਕ 3 ਸਾਲਾਂ ਬਾਅਦ ਬਣੀ ਸੀ ਭਾਜੀ। ਉਹ ਤਾਂ ਨਹੀਂ ਬਣ ਗਈ ਵੀ ਤੁਹਾਡੇ ਦੀਪਨਗਰ ਚ ਮੁੱਖ ਮੰਤਰੀ ਸਾਹਿਬ ਰਹਿਣ ਆ ਗਏ ਸੀ? ਉਹ ਤਾਂ ਹੀ ਬਣੀ ਸੀ ਭਾਜੀ, ਹੁੰਦਾ ਕਿੱਥੇ ਬਣਨੀ ਸੀਗੀ। ਅੱਛਾ, ਇੱਕ ਹੋਰ ਖਾਸ ਗੱਲ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਵੀ ਇਹ ਉਹ ਏਰੀਆ ਹੈ ਜਿੱਥੇ ਮੁੱਖ ਮੰਤਰੀ ਸਾਹਿਬ ਆਪ ਰਹਿ ਕੇ ਗਏ ਨੇ।
ਆ 5 ਕਿਲੋਮੀਟਰ ਦਾ ਏਰੀਆ ਹੋਊ ਭਾਜੀ, ਉੱਚੇ ਹੀ ਖੜੇ ਆ ਆਪਾਂ ਜਿੱਥੇ ਮੁੱਖ ਮੰਤਰੀ ਸਾਹਿਬ ਰਹਿੰਦੇ ਸੀ। ਰੋਇਲ ਸਟੇਟ ਰਹਿੰਦੇ ਸੀਗੇ ਭਾਜੀ। ਹਾਂ, ਇੱਥੋਂ ਤਾਂ 5 ਕਿਲੋਮੀਟਰ ਵੀ ਦੂਰ ਪੰਜ ਵੀ ਤੁਸੀਂ ਜ਼ਿਆਦਾ ਕਹਿਤਾ ਭਾਜੀ, ਵੈਸੇ 2-2.5 ਹੋਣਾ ਮਸਾਂ ਹੀ। 2-2.5 ਕਿਲੋਮੀਟਰ ਇਹ ਉਹ ਜਗ੍ਹਾ ਜਿੱਥੋਂ 2-2.5 ਕਿਲੋਮੀਟਰ ਸਿਰਫ ਦੂਰ ਮੁੱਖ ਮੰਤਰੀ ਸਾਹਿਬ ਰਹਿੰਦੇ ਸੀ। ਆ ਮਸ਼ਹੂਰੀ ਲੰਘ ਰਹੀ ਆ ਵਿੱਚੋਂ। ਇੱਕ ਮਿੰਟ, ਇਹ ਮੁੱਖ ਮੰਤਰੀ ਸਾਹਿਬ ਤੁਹਾਡੇ ਬਿਲਕੁਲ ਕੋਲ ਰਹਿ ਕੇ ਗਏ ਆ, ਫਿਰ ਵੀ ਤੁਹਾਨੂੰ ਬਾਹਾਂ ਤੜਾਉਣ ਲਈ ਛੱਡਤਾ। ਉਹ ਖੁਸ਼ ਆ ਬਹੁਤ, ਸੜਕ ਪੜ ਦਿੱਤੀ ਮੈਂ। ਕਹਿੰਦਾ ਡਿੱਗ ਡਿੱਗ ਆਪੇ ਬੈਠੇ ਰਹਿਣਗੇ ਮੰਜੇ ਤੇ, ਜੇ ਨਾ ਬੋੜਨਗੇ ਹੋਰ ਤੋੜ ਦੂੰਗਾ ਬਾਹਾਂ। ਕਿਤੇ ਐ ਤਾਂ ਨਹੀਂ ਉਹਨਾਂ ਨੇ ਕੀਤਾ ਵੀ ਇਹਨਾਂ ਨੂੰ ਮੰਜੇ ਤੇ ਹੀ ਪਾਓ, ਇਹ ਕਹਿਣ ਹੀ ਨਾ ਵੀ ਸੜਕ ਬਣਾਓ ਅਸੀਂ ਜਾਣਾ। ਨਹੀਂ, ਇਹ ਕਹਿਣਾ ਤਾਂ ਹਟਣਾ ਨਹੀਂ, ਇਹ ਨਹੀਂ ਕਹਿਣਾ ਹਟਣਾ। ਠੀਕ ਹੈ, ਧੰਨਵਾਦ। ਇਹ ਵਿੱਚ ਵਿੱਚ ਸ਼ੁਗਲ ਵੀ ਲਾ ਲੈਣਾ ਚਾਹੀਦਾ ਕਿਉਂਕਿ ਬਜ਼ੁਰਗ ਨੇ ਸਾਡੇ। ਅੱਛਾ ਬਾਈ, ਤੁਹਾਡੇ ਨਾਲ ਗੱਲ ਕਰ ਰਹੇ ਸੀ, 3 ਸਾਲ ਬਾਅਦ ਉਹ ਸੜਕ ਬਣੀ। ਮੈਂ ਠੀਕ ਕਹਿ ਰਿਹਾ ਵੀ ਮੁੱਖ ਮੰਤਰੀ ਸਾਹਿਬ ਦੇ ਆਉਣ ਕਰਕੇ ਉਹ ਸੜਕ ਬਣੀ? ਇਹੀ ਹੋ ਸਾਰਾ ਵੀ ਉਹਨਾਂ ਦੇ ਆਣ ਕਰਕੇ ਬਣੀ ਹੋਵੇ ਭਾਜੀ। ਅਸੀਂ ਤਾਂ ਬਹੁਤ ਕੁਛ ਉੱਥੇ ਸੰਘਰਸ਼ ਕੀਤਾ, ਉਸ ਵੇਲੇ ਬਹੁਤ ਮੀਡੀਆ ਸੱਦਿਆ ਕਿ ਸਾਡੀ ਸੜਕ ਬਹੁਤ ਲੋਕਾਂ ਦਾ ਨੁਕਸਾਨ ਹੁੰਦਾ ਸੀ ਭਾਈ। ਕਿਸੇ ਬਾਂਹ ਟੁੱਟਦੀ ਸੀ ਕਿ ਕੁੜੀ ਸੀ ਭਾਈ, ਉਹ 2-3 ਦਿਨ ਕੋਮਾ ਚ ਰਹੀ ਸੀਗੀ, ਇੰਨਾ ਬੁਰਾ ਉੱਥੋਂ ਸੱਟ ਲੱਗਣ ਨਾ ਭਾਜੀ। ਉਸ ਤੋਂ ਬਾਅਦ ਸਾਡੀ ਸੜਕ ਬਣੀ ਸੀ ਭਾਜੀ। ਤਾਂ ਤੁਸੀਂ ਦੀਪਨਗਰ ਸਾਰਾ ਘੁੰਮ ਕੇ ਦੇਖ ਲਿਓ ਭਾਜੀ, ਆਲੇ ਦੁਆਲੇ ਸਭ ਪੱਟਿਆ ਵਾ। ਠੀਕ ਆ ਜੀ, ਜਿੱਥੇ ਉਹਨਾਂ ਨੂੰ ਦੀਦਾ ਵਾ ਕਿਤੇ ਖਾਸ ਬੰਦੇ, ਜਿੱਥੇ ਉਹਨਾਂ ਦੇ ਆਪ ਦੇ, ਤਾਂ ਉੱਥੇ ਸੜਕ ਬਣ ਜਾਂਦੀ ਆ। ਜਿਹੜੇ ਖਾਸ ਨਹੀਂ ਆ, ਤੁਹਾਡੇ ਮੇਰੇ ਵਰਗੇ ਪਬਲਿਕ ਬੰਦੇ ਆ, ਉੱਥੇ ਸੜਕ ਬਣਦੀ ਹੀ ਨਹੀਂ ਭਾਜੀ। ਆਹ ਹਾਲ ਹੈ, ਬਹੁਤ ਬੁਰਾ ਹਾਲ ਹੈ ਠੀਕ ਹੈ, ਠੀਕ ਹੈ। ਆਪਣੇ ਪਿੰਡ ਦਾ ਨਾਮ ਦੱਸਿਓ ਜੀ। ਮੇਰਾ ਪਿੰਡ 'ਚ ਕੋਟ ਕਲਾਂ। ਤੁਹਾਡੇ ਪਿੰਡ ਦੇ ਸੜਕਾਂ ਦਾ ਕੀ ਹਾਲ ਹੈ? ਸਾਰੇ ਬੁਰਾ ਹਾਲ ਹੈ ਜੀ, ਪੂਰੇ ਕੈਂਟ ਦਾ ਬੁਰਾ ਹਾਲ ਹੈ। ਪੂਰੇ ਕੈਂਟ ਦਾ ਹੀ ਬੁਰਾ ਹਾਲ ਹੈ। ਅੱਜ ਪ੍ਰਤਾਪਪੁਰ ਗਏ ਆ, ਉੱਧਰ ਬੁਰਾ ਹਾਲ ਆ। ਠੀਕ ਹੈ, ਜਿੱਧਰ ਮਰਜੀ ਚੱਲ ਜਾਓ, ਰਾਪੁਰਾ ਨੂੰ ਚੱਲ ਜਾਓ, ਸਭ ਟੁੱਟੀਆਂ ਹੀ ਪਈਆਂ ਚੜ। ਤੇ ਉਹ ਵਾਲੇ ਫਿਰ ਨੀ ਪੱਥਰ ਨਾਲ ਬੀਬੀ ਦੀ ਫੋਟੋ ਤਾਂ ਸੋਸ਼ਲ ਮੀਡੀਆ ਤੇ ਛਾਈ ਪਈ ਹੋ। ਮਸ਼ਹੂਰੀ ਕਰਨ ਬੋਰਡਾਂ ਵਾਲੀ ਸਰਕਾਰ ਹੈ। ਫਿਰ ਬੋਰਡ ਹੀ ਲਾਉਂਦੀ, ਹੋਰ ਕਰਨਾ ਕੁਝ ਨਹੀਂ, ਸਿਰਫ ਬੋਰਡ ਲਾਉਣੇ। ਜਿਹੜਾ ਮਰਜ਼ੀ ਕੰਮ ਕੀਤਾ। ਬੋਰਡ ਤਾਂ ਹੈਗਾ 20-20 ਫੁੱਟ ਤੇ ਲੱਗੇ ਹੋਏ ਇਹਨਾਂ ਦੇ। ਹਾਂ, ਉਹ ਜਿਹੜੇ ਬੋਰਡਾਂ ਦੇ ਪੈਸੇ ਲਾਉਂਦੇ ਹੋਰ ਸੜਕਾਂ ਤੇ ਲਾ ਲੈਣ। ਬਿਲਕੁਲ। ਹਾਂਜੀ, ਹੁਣ ਨੌਕਰੀਆਂ ਕਹਿੰਦੇ, ਮੈਨੂੰ ਦੱਸੋ ਜੇ 10 ਪਿੰਡਾਂ 'ਚ ਇੱਕ ਬੰਦਾ ਖੜ ਕੇ ਕਹਿ ਰਹੇ ਸਾਡੇ ਪਿੰਡ ਉਂਗਲਾਂ ਤੇ ਗਣਾਉਂਦੇ, ਕਹਿੰਦੇ 65,000 ਸਾਡੇ ਇਲਾਕੇ ਕੈਂਟ ਦੇ 10 ਪਿੰਡਾਂ 'ਚ 10 ਦਿਨ ਵੀ ਕਿਹੜੇ ਬੰਦੇ ਨੂੰ ਮਿਲੀ ਨੌਕਰੀ। ਅੱਛਾ, ਹਾਂਜੀ, ਇੱਕ ਵੀ ਖੜ ਕੇ ਆ ਜਾਵੇ ਮੈਨੂੰ ਮਿਲੀ ਹੈ। ਓਕੇ ਓਕੇ। ਬਜ਼ੁਰਗੋ, ਤੁਹਾਡਾ ਕਿਹੜਾ ਪਿੰਡ ਹੈ ਜੀ? ਮੇਰਾ ਤਾਂ ਇਹੀ ਪਿੰਡ ਹੈ ਜੀ, ਕੁੱਕੜ ਪਿੰਡ। ਅੱਛਾ, ਤੁਸੀਂ ਇਸੇ ਪਿੰਡ ਤੋਂ, ਫਿਰ ਤਾਂ ਤੁਸੀਂ ਇਹ ਹੱਡੀ ਹੰਡਾਉਂਦੇ ਹੋਵੋਗੇ, ਇੱਥੋਂ ਲੰਘਦੇ ਹੋਵੋਗੇ ਰੋਜ਼? ਨਹੀਂ ਜੀ, ਅਸੀਂ ਨਹੀਂ ਹੁਣ ਇੱਥੋਂ ਲੰਘਦੇ। ਅੱਛਾ, ਤੁਸੀਂ ਰਾਹ ਬਦਲ ਲਿਆ? ਰਾਹ ਹੀ ਬਦਲ ਲਿਆ, ਕਿੱਧਰ ਦੀ ਜਾਂਦੇ ਹੋ? ਕਿਉਂਕਿ ਸਾਡਾ ਬਿਜ਼ਨਸ ਹੈਗਾ ਉਧਰ ਪਰਲੀ ਸਾਈਡ, ਈਸਟਵੁੱਡ ਦੇ ਨੇੜੇ। ਠੀਕ ਹੈ। ਅਸੀਂ ਹਰ ਰੋਜ਼ ਦੇਖ ਲਓ, ਇੱਧਰ ਸਾਨੂੰ 6 ਕਿਲੋਮੀਟਰ ਵੱਧ ਪੈਂਦਾ ਵਲ ਕੇ ਜਾਣਾ ਪੈਂਦਾ ਹਰ ਰੋਜ਼। ਸਾਡੇ 2 ਵੀ ਲੱਗ ਸਕਦੇ ਚੱਕਰ, 3 ਵੀ ਲੱਗ ਸਕਦੇ, ਹੁਣ ਜਾਣ ਘਰ ਨੂੰ ਬਣਿਆ ਹੁੰਦਾ। ਠੀਕ ਹੈ। ਹਰ ਰੋਜ਼ ਹੀ ਇਹ ਨਹੀਂ ਹੈਗਾ ਵੀ ਮਤਲਬ ਚਲੋ ਦੂਜੇ ਚੌਥੇ ਜਾਣਾ। ਪਰ ਕੀ ਅੰਕਲ ਤੁਹਾਨੂੰ ਲੱਗਦਾ ਕਿ ਇਹ ਸਾਡੀ ਆਮ ਨਾਗਰਿਕ ਦੀ ਵੋਟ ਦਾ ਮੁੱਲ ਆ ਮੋੜਿਆ ਜਾ ਰਿਹਾ? ਨਹੀਂ ਜੀ, ਇਹਨਾਂ ਨੂੰ ਕੋਈ ਹੈ ਹੀ ਨਹੀਂ ਨਾਗਰਿਕ ਦੇ ਨਾਲ, ਕਿਸੇ ਨਾਲ ਵੀ, ਹੈ ਨਾ, ਇਹਨਾਂ ਨੂੰ ਹੈ ਹੀ ਨਹੀਂ, ਕੋਈ ਸੋਚਦੇ ਨਹੀਂ ਵੀ ਸਾਡੀ ਕੀ ਜ਼ਿੰਮੇਵਾਰੀ ਆ। ਕੱਲ ਪਰਸੋਂ ਇੱਥੇ ਸਾਡੇ ਪਿੰਡ ਦੇ ਨੌਜਵਾਨ ਕਾਫੀ ਇਕੱਠੇ ਹੋ ਜਾਂਦੇ ਆ, ਬਹੁਤ ਵਧੀਆ ਇਸ ਗੱਲੋਂ। ਹਾਂਜੀ ਹਾਂਜੀ। ਉਹਨਾਂ ਨੇ ਕੀਤਾ ਸੀ, ਅੱਜ ਕੀਤਾ, ਦੂਸਰੇ ਦਿਨ ਹੀ ਉਹਨਾਂ ਦਾ ਬਿਆਨ ਆ ਗਿਆ ਕਿ ਅਸੀਂ ਜੀ ਬਸ ਬਣਾ ਦੇਣੀਆਂ ਸੜਕਾਂ। ਅੱਛਾ, ਬੀਬੀ ਦਾ? ਹਾਂ, ਵੀ ਬਿਆਨ ਆ ਗਿਆ, ਅਸੀਂ ਸੜਕਾਂ ਬਣਾ ਦੇਣੀਆਂ। ਤੇ ਮੈਨੂੰ ਲੱਗਦਾ ਵੀ ਬਿਆਨ ਨਾਲ ਹੀ ਇਹ ਕਰਨਗੇ। ਵੀ ਇਹਨਾਂ ਦਾ ਜੇ ਫਰਜ਼ ਤਾਂ ਇਹ ਬਣਦਾ ਵੀ ਸ਼ੁਰੂ ਕਰਾ ਦੇਣ, ਬਹੁਤ ਚੰਗੀ ਗੱਲ ਆ। ਲੋਕੀ ਇਹਨਾਂ ਨੂੰ ਕੋਈ ਚੰਗਾ ਕਵੇ, ਹਨਾ। ਹਾਂ, ਸਾਡਾ ਕੰਮ ਮਾੜਾ ਹੀ ਕਹਿਣਾ ਥੋੜੀ, ਅਸੀਂ ਚੰਗਾ ਕਹਿ ਦਾਂਗੇ ਜੇ ਚੰਗਾ ਕਵਾਂਗੇ। ਜੇ ਕੰਮ ਵਧੀਆ ਹੋਵੇ, ਸਾਡੇ ਨਾਲ ਕੋਈ ਸਰਕਾਰ ਹੋਵੇ। ਹਾਂ, ਬਿਲਕੁਲ ਠੀਕ ਹੈ, ਸਾਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ। ਲੋਕਾਂ ਦੀ ਕੁਆਲਿਟੀ ਆਫ ਲਾਈਫ ਵਧੀਆ ਹੋਣੀ ਚਾਹੀਦੀ ਹੈ। ਹਰ ਇੱਕ ਚੀਜ਼, ਹਰ ਪਰ ਉਹਦੇ ਨਾਲ ਸਹੂਲਤ ਕੰਪਰੋਮਾਈਜ਼ ਹੋ ਰਿਹਾ, ਸਾਰਾ ਕੁਝ ਹੋਵੇ। ਆਪਾਂ ਦੇਖਿਆ ਹੀ ਅੰਕਲ, ਉਹਨਾਂ ਦੀ ਬਾਂਹ ਟੁੱਟ ਗਈ, ਹੁਣ ਉਹ ਕੁਆਲਿਟੀ ਆਫ ਲਾਈਫ ਕਿੱਥੇ ਗਈ? ਇਹ ਚੀਜ਼ਾਂ ਨਹੀਂ, ਤਾਂ ਆਪਣੇ ਆਪ ਨੂੰ ਸਾਰਾ ਸੋਚਣਾ ਚਾਹੀਦਾ। ਹਾਂਜੀ ਹਾਂਜੀ, ਠੀਕ ਹੈ, ਧੰਨਵਾਦ। ਠੀਕ ਹੈ। ਹਾਂਜੀ ਬਜ਼ੁਰਗੋ, ਕੀ ਕਹਿੰਦੇ ਹੋ? ਤੁਹਾਡਾ ਪਿੰਡ ਕਿਹੜਾ ਜੀ? ਕੁੱਕੜ ਪਿੰਡ ਜੀ। ਇਸੇ ਪਿੰਡ ਤੋਂ, ਫਿਰ ਤਾਂ ਤੁਸੀਂ ਇਹ ਸੜਕ ਵਰਤਦੇ ਹੋਵੋਗੇ? ਸੜਕ ਤੇ ਜੀ ਜਾਈਦਾ ਨੰਗਲਾ ਨੂੰ ਤੇ ਬੱਟੇ ਪੈਂਦੇ ਆ। ਅੱਛਾ, ਜਦੋਂ ਲੰਘਦੇ ਹੁੰਨੇ ਹੋ ਸੜਕ ਤੇ, ਕੀ ਆਉਂਦਾ ਦਿਮਾਗ 'ਚ? ਦਿਮਾਗ 'ਚ ਆਉਂਦਾ ਵੀ ਬਣਨੀ ਚਾਹੀਦੀ ਜੀ, ਲੁੱਕ ਪੈਣੀ ਚਾਹੀਦੀ ਆ। ਹਾਂ ਹਾਂਜੀ, ਪਰੇਸ਼ਾਨੀ ਬਹੁਤ ਆਉਂਦੀ ਆ। ਹਾਂ, ਹਾਂਜੀ। ਅੱਛਾ, ਪਰ ਕਾਗਜ਼ੀ ਪੱਤਰੀ ਤਾਂ ਸਰਕਾਰ ਕਹਿੰਦੀ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਹਾਂ, ਅਸੀਂ ਤਾਂ ਨੁਹਾਰ ਬਦਲਤੀ ਪੰਜਾਬ ਨਹੀਂ, ਅਸੀਂ ਤਾਂ ਸਰਕਾਰ ਮੂਹਰੇ ਬੇਨਤੀ ਵੀ ਕੀਤੀ ਸੀ ਵੀ ਸੜਕਾਂ ਬਣਾਓ। ਮੈਡਮ ਬੋਨੇ ਵੀ ਕੀਤਾ ਸੀ, ਕਹਿੰਦੇ ਕਰਾਂਗੇ, ਪਤਾ ਨਹੀਂ ਹੁਣ ਕਦੋਂ ਕਰਨਾ। ਮੈਡਮ ਮੂਹਰੇ ਕਦੋਂ ਕੀਤਾ ਸੀ? ਅਸੀਂ ਮੰਡੀ ਜਦੋਂ ਆਏ ਸੀ। ਹਾਂਜੀ, ਉਦੋਂ ਕਹਿ ਕੇ ਚਲੇ ਗਏ, ਕੀਤਾ ਨਹੀਂ। ਠੀਕ ਹੈ, ਠੀਕ ਹੈ। ਭਾਈ ਜੀ, ਤੁਹਾਡੇ ਨਾਲ ਜੀ, ਤੁਸੀਂ ਮੈਂਬਰ ਪੰਚਾਇਤ ਹੋ, ਤੁਸੀਂ ਪਹੁੰਚ ਕੀਤੀ ਹੈ ਵਿਭਾਗ ਦੇ ਨਾਲ ਜਾਂ ਹਲਕਾ ਇੰਚਾਰਜ ਦੇ ਨਾਲ ਕਿਸੇ ਤਰੀਕੇ ਦੀ ਵੀ ਭਾਈ ਸਾਡੇ 10 ਮਹੀਨੇ ਤੋਂ ਇੱਥੇ ਨੀਂਹ ਪੱਥਰ ਰੱਖ ਕੇ ਫੋਟੋ ਖਿੱਚੀ ਹੋਈ ਆ ਤੁਸੀਂ, ਵੀ ਬਣੀ ਕਿਉਂ ਨਹੀਂ ਸੜਕ? ਹਾਂਜੀ, ਸਾਰਿਆਂ ਨੇ ਜੋ ਕੋਸ਼ਿਸ਼ ਕੀਤੀ ਆ, ਕਿਹਾ ਵੀ ਆ ਉਹਨਾਂ ਨੂੰ। ਇੱਥੇ ਸਾਡੇ ਜਦੋਂ ਆਪਣੀ ਜ਼ਿਲ੍ਹਾ ਪਰਿਸ਼ਦ ਦੀਆਂ ਵੋਟਾਂ ਸੀ, ਉਦੋਂ ਮੈਡਮ ਹੁਣੀ ਤਾਂ ਬਹੁਤ ਵੱਡੀਆਂ ਗੱਲਾਂ ਕਰਕੇ ਗਏ ਸੀ ਇੱਥੇ। ਕਿੰਨੀਆਂ ਕੁ ਵੱਡੀਆਂ? ਕੀ ਕਹਿ ਰਹੇ ਸੀ? ਬਹੁਤ ਵੱਡੀਆਂ, ਵੀ ਅਸੀਂ ਕਲੋਨੀਆਂ ਵੀ ਬਾਅਦ ਚ ਇੱਕਦਮ ਹੀ ਬਣਾ ਦੇਣੀਆਂ, ਇੱਥੇ ਸਾਰਾ ਕੁਝ ਕਰ ਦੇਣਾ। ਪੰਚਾਇਤ ਦਾ ਹੈ ਹੀ ਕੱਖ ਨਹੀਂ, ਪੰਚਾਇਤ ਤਾਂ ਬਸ ਨਕੰਮੀ ਆ ਜਿੱਦਾਂ ਨਾ, ਉਹਦਾ ਕੋਈ ਮਤਲਬ ਹੀ ਨਹੀਂ, ਅਸੀਂ ਸਾਰਾ ਕੁਝ ਕਰ ਦੇਣਾ।
ਪਰ ਜੋ ਉਹਨਾਂ ਦੇ ਬਸ ਆ ਉਹੀ ਉਹ ਕਰ ਦੇਣ। ਉਹਨਾਂ ਦੇ ਪੂਰੇ ਸਾਡੇ ਹੱਥ ਜੋੜ ਕੇ ਬੇਨਤੀ ਆ ਤੇ ਮੈਡਮ ਜੀ ਕਰੋ ਕਿਰਪਾ, ਸਾਡੇ ਬੱਚਿਆਂ ਦੇ ਮੱਥੇ ਪਾੜਦੇ ਆ ਬੱਟੇ ਲੱਗ ਲੱਗ ਕੇ, ਕਰ ਦਿਓ ਕਿਰਪਾ ਇਹਦੇ ਉੱਤੇ। ਕਹਿੰਦੇ ਕੱਲ ਪਰਸੋਂ ਤੁਸੀਂ ਇਕੱਠੇ ਹੋਏ ਸੀ, ਮੁੜ ਕੇ ਬੀਬੀ ਦਾ ਬਿਆਨ ਵੀ ਆਇਆ, ਉਹ ਬਿਆਨ ਕੀ ਹੈ, ਕੀ ਕਹਿ ਰਹੇ ਨੇ ਉਹ ਬਿਆਨ ਬਾਰੇ ਤਾਂ ਚਲੋ ਮੈਨੂੰ ਨਹੀਂ ਪਤਾ ਕੀ ਆ, ਪਰ ਉਹ ਨਹੀਂ ਚਲੋ ਕਹਿੰਦੇ ਜਲਦੀ ਸ਼ੁਰੂ ਕਰ ਰਹੇ, ਸ਼ਾਇਦ ਉਹ ਦੱਸ ਰਹੇ ਅੰਕਲ ਹੁਣੀ ਵੀ ਅਸੀਂ ਜਲਦੀ ਸ਼ੁਰੂ ਕਰ ਦੇਣਾ। ਚਲੋ ਕਿੰਨੀ ਜਲਦੀ? ਬਹੁਤ ਖੁਸ਼ੀ ਆ ਜੀ ਜੇ ਉਹ ਕਰ ਦੇਣ ਤਾਂ, ਪਰ ਸਾਨੂੰ ਕੋਈ ਆਸ ਨਹੀਂ ਹੈ ਕਿਉਂਕਿ ਇੱਕ ਪਾਸੇ ਨਹੀਂ ਗੇ, ਅੱਜ ਤੋਂ ਸਾਲ ਪਹਿਲਾਂ ਇਹ ਤੋਂ ਵੀ ਪਹਿਲਾਂ ਜਿਹੜੇ ਬੱਟੇ ਪਏ ਆ ਉਹ ਵੀ ਉੱਦੇ ਪਏ ਆ ਹਲੇ। ਠੀਕ ਹੈ ਜੀ। ਤੇ ਹਰ ਪਾਸੇ ਪਰੇਸ਼ਾਨੀ, ਕੋਈ ਬਜ਼ੁਰਗ ਸਾਈਕਲ ਲੈ ਕੇ ਨਹੀਂ ਲੰਘ ਸਕਦਾ, ਕੋਈ ਸਕੂਟਰੀ ਲੈ ਕੇ, ਤੁਹਾਡੇ ਸਾਹਮਣੇ ਬਾਂਹ ਟੁੱਟੀ ਆ ਉਹਨਾਂ ਦੀ, ਏਦਾਂ ਹੀ ਪਰੇਸ਼ਾਨੀਆਂ ਸਾਰਿਆਂ ਦੀਆਂ ਜੀ। ਹਾਂਜੀ ਪ੍ਰਿੰਸ ਬਾਈ ਜੀ ਤੁਸੀਂ ਵੀ ਇੱਥੇ ਆਇਓ ਮਾੜਾ ਜਿਹਾ। ਤੁਸੀਂ ਬਾਈ ਜੀ, ਅਸੀਂ ਵਿਦੇਸ਼ਾਂ 'ਚ ਸਾਡੇ ਬਹੁਤ ਭਰਾ ਭੈਣਾਂ ਵਿਦੇਸ਼ਾਂ 'ਚ ਬੈਠੇ ਹੋਏ ਨੇ, ਉੱਥੇ ਕੁਆਲਿਟੀ ਆਫ ਲਾਈਫ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ। ਲੋਕਾਂ ਦੀ ਜ਼ਿੰਦਗੀ ਨਾਲ ਜੇ ਮਾੜਾ ਜਿਹਾ ਵੀ ਖਿਲਵਾੜ ਹੁੰਦਾ ਸਰਕਾਰ ਵੱਲੋਂ ਤਾਂ ਉਹਨੂੰ ਬਹੁਤ ਵੱਡਾ ਮੰਨਿਆ ਜਾਂਦਾ ਹੈ। ਇੱਥੇ ਤਾਂ ਸ਼ਰੇਆਮ ਬਾਂਹ ਟੁੱਟ ਜਾਣੀ, ਲੱਤ ਟੁੱਟ ਜਾਣੀ, ਉਸ ਨੂੰ ਕੁਝ ਮੰਨਿਆ ਹੀ ਨਹੀਂ ਜਾਂਦਾ। ਆਪਾਂ ਫਿਰ ਕਿੱਦਾਂ ਕਵਾਂਗੇ ਵੀ ਇਹ ਭਾਈ ਮੇਰਾ ਰੰਗਲਾ ਪੰਜਾਬ ਹੈ? ਉੱਥੇ ਤਾਂ ਜੀ ਦੇਖੋ ਜੀ, ਫੁੱਟਪਾਥ ਦੇ ਉੱਤੇ ਕੋਈ ਸਲੈਬ ਟੁੱਟੀ ਹੋਵੇ ਨਾ, ਬੰਦਾ ਫਸ ਕੇ ਡਿੱਗ ਪਵੇ ਤੇ ਉਹਨੂੰ ਵੀ ਮੁਆਵਜ਼ਾ ਮਿਲਦਾ, ਕੰਪਨਸੇਟ ਕਰਦੇ ਆ ਕਿ ਇਹ ਸਾਡੀ ਗਲਤੀ ਸੀਗੀ, ਇਹਦੇ ਕਰਕੇ ਟੁੱਟੀ ਆ। ਇੱਥੇ ਦੇਖੋ ਤਾਂ ਇੱਥੇ ਦਿਹਾੜੀ 'ਚ ਪਤਾ ਨਹੀਂ ਕਿੰਨੇ ਦੀ ਬਾਂਹ, ਕਿਸੇ ਦੇ ਸਿਰ, ਕਿਸੇ ਦਾ, ਤੁਸੀਂ ਬੰਬੀ ਵਾਲ ਚਲ ਜਾਓ, ਕਿੰਨੀ ਲੇਡੀਜ਼ ਆ ਜਿਹੜੀਆਂ ਸਕੂਟਰੀਆਂ ਤੇ ਡਿੱਗ ਡਿੱਗ ਕੇ ਉਹਨਾਂ ਦੇ ਸਿਰ ਪਾਟੇ ਹੋ ਆ, ਉਹਨਾਂ ਨੂੰ ਕੌਣ ਕੰਪਨਸੇਟ ਕਰੂਗਾ? ਕੱਲ ਨੂੰ ਉਹਨਾਂ ਦੇ ਜੇ ਜਾਨੀ ਨੁਕਸਾਨ ਹੁੰਦਾ ਆ ਕੌਣ? ਇੱਥੇ ਤਾਂ 10 ਮਹੀਨਿਆਂ ਤੋਂ ਪੱਥਰ ਆ ਉਹਦਾ। ਆ ਦੀਪਨਗਰ ਵਾਲੇ ਬਾਈ ਹੁਣੀ ਦੱਸ ਰਹੇ ਸੀ, ਕਹਿੰਦੇ 3 ਦਿਨ ਕੁੜੀ ਕੋਮਾ 'ਚ ਰਹੀ ਆ ਉਹ ਸੜਕ ਕਰਕੇ। ਹਾਂਜੀ ਹਾਲਾਤ ਇਹੀ ਆ ਭਾਜੀ, ਹਰੇਕ ਪਿੰਡ ਦਾ ਇਹੀ ਹਾਲ ਆ। ਹੁਣ ਜਦੋਂ ਬਜ਼ੁਰਗਾਂ ਦੀ ਸੱਟ ਲੱਗੀ ਆ, ਉਹਨਾਂ ਨੇ ਇਹ ਥੋੜੋ ਕਹਿਣ ਜਾਣਾ ਕਿ ਮੇਰਾ ਸੜਕ ਕਰਕੇ ਹੋਈ ਆ। ਬਿਲਕੁਲ, ਜਿਹੜਾ ਡਿੱਗ ਜਾਂਦਾ ਆ ਉਹਦੇ ਨੁਕਸਾਨ ਤਾਂ ਉਹਨਾਂ ਦਾ ਹੀ ਆ ਨਾ। ਅੱਛਾ ਬਾਈ ਜੀ, ਅੰਤ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਇਹ ਦੇਖੋ ਜੀ, ਅਸੀਂ ਪਹਿਲੀ ਗੱਲ ਅਸੀਂ ਦੇਖੋ ਜੋ ਨੀਂਹ ਪੱਥਰ ਰੱਖਿਆ, ਅਸੀਂ 9 ਮਹੀਨੇ ਦੇਖਿਆ ਸਰਕਾਰ ਨੂੰ, ਕਿਉਂਕਿ ਜੇ ਅਸੀਂ ਉਦਾਂ ਆ ਕੇ ਪੁੱਛਦੇ ਤਾਂ ਫਿਰ ਇਹ ਕਹਿੰਦੇ ਜੀ ਇਹ ਤਾਂ ਕਿਸਾਨ ਆ, ਵਿਹਲੇ ਆ, ਇਹ ਪੋਲੀਟੀਕਲ ਆ। ਦੇਖੋ 9-10 ਮਹੀਨੇ ਦਾ ਟਾਈਮ ਦਿੱਤਾ, ਤੁਸੀਂ ਨੀਂਹ ਪੱਥਰ ਲੱਗਦੇ ਸਾਰ ਹੀ ਨਹੀਂ ਆ ਗਏ, ਤੁਸੀਂ ਸਮਾਂ ਦਿੱਤਾ ਬਣਾਉਣ ਦਾ। 10 ਮਹੀਨੇ ਹੋ ਗਿਆ ਜੀ, ਤੇ ਹੁਣ ਮੂਹਰੇ ਦੇਖੋ ਜੀ ਮਸਲਾ ਇਹ ਆ ਵੀ ਹੁਣ ਲੋਕਾਂ ਜੇ ਅਸੀਂ ਬੋਲਾਂਗੇ ਹੀ ਨਾ, ਇਹ ਤਾਂ ਚਾਹੁੰਦੇ ਵੀ ਸਾਰੇ ਗੂੰਗੇ ਰਹਿਣ ਜੀ। ਮਤਲਬ ਜਿਹੜਾ ਕੋਈ ਬੋਲਦਾ ਆ ਉਹਨੂੰ ਦਾਬਾ ਪਾਇਆ ਜਾਂਦਾ, ਪਰ ਅਸੀਂ ਦੇਖੋ ਅਸੀਂ ਦੱਬਣ ਵਾਲੇ ਨਹੀਂਗੇ, ਅਸੀਂ ਇਹ ਸੰਘਰਸ਼ ਕਰ, ਲੋਕਾਂ ਦੀ ਮੰਗਾਂ ਬਣਾ ਦੇਣ, ਸਾਨੂੰ ਕੀ ਲੋੜ ਹੈ ਜੀ? ਸਾਡੇ ਦਾ ਕੰਮ ਕਰਦੇ ਖੇਤ, ਅੱਜ ਕੱਲ ਦੇਖੋ ਝੋਨੇ ਦਾ ਸੀਜ਼ਨ ਚੱਲ ਪੈਣਾ ਮੂਹਰੇ, ਵਿਹਲੇ ਥੋੜੋ ਅਸੀਂ, ਸੜਕਾਂ ਬਣਾਉਣ ਸਾਨੂੰ ਲੋੜ ਹੀ ਨਹੀਂ। ਪਰ ਜੇ ਨਹੀਂ ਕਰਨਗੇ ਫਿਰ ਲੋਕਾਂ, ਦੇਖੋ ਲੋਕਾਂ ਦੀ ਆਵਾਜ਼ ਆ ਇਹ, ਲੋਕਾਂ ਨੇ ਸਾਨੂੰ ਕਿਹਾ ਕਿ ਤੇ ਅਸੀਂ ਆਵਾਜ਼ ਉਠਾਈ ਆ। ਮੰਨ ਲਓ ਸਾਡਾ ਕਿਹੜਾ ਕੋਈ ਪੋਲੀਟੀਕਲ ਆ, ਅਸੀਂ ਤਾਂ ਸਾਰੇ ਸੇਵਾ ਭਾਵਨਾ ਵਾਲੇ, ਸਾਰਾ ਇਲਾਕਾ ਜਿਹੜਾ ਸੇਵਾ ਭਾਵਨਾ ਵਾਲੇ ਬੰਦੇ ਆ ਜੀ। ਪਰ ਅਸੀਂ ਇਹ ਬੇਨਤੀ ਇਹ ਕਰਦੇ ਹਾਂ ਵੀ ਜੇ ਸੜਕ ਨਹੀਂ ਬਣਾਉਣੀ, ਲੋਕਾਂ ਨੂੰ ਹੈਲਮਟ ਲੈ ਕੇ ਦੇ ਦੇਣ, ਕਿਉਂ ਸਿਰ ਪੜਾਉਣ ਲੈ ਉਹ? ਬਿਲਕੁਲ, ਜਾਂ ਤਾਂ ਕੋਈ ਸੇਫਟੀ ਲਈ ਚੀਜ਼ਾਂ ਲੈ ਨਹੀਂ, ਤੁਹਾਡੇ ਤੋਂ ਪੈਸਾ ਹੈਗਾ ਕੋਈ ਗੱਲ ਨਹੀਂ, ਕੀ ਵੀ ਕੋਈ ਲੋਕਾਂ ਵੀ ਨਹੀਂ ਬਣਨੀ, ਕਹਿ ਦੇਣ ਵੀ ਨਹੀਂ ਬਣਨੀ ਨਾ, ਅਸੀਂ ਆਪ ਕੁਝ ਕਰ ਲਈਏ, ਆਪ ਕੋਈ ਮਤਲਬ ਡੱਬੇ ਲਾ ਲੈਣੇ, ਇੱਥੇ ਰੋਡ ਟੈਕਸ ਅਸੀਂ ਲੈ ਲੈਣੇ ਲੋਕਾਂ ਤੋਂ, 10,000 ਰੁਪਏ ਇਕੱਠੇ ਕਰੀ ਜਾਂਦੇ ਆ, ਜਿੰਨੇ ਹੋ ਜਾਇਆ ਕਰਨ। ਹੁਣ 50,000 ਰੁਪਏ ਉਹਦੇ ਬਾਂਹ ਤੇ ਲਾਇਆ ਸੀ ਬਜ਼ੁਰਗ ਦੇ, ਤਾਂ ਅਸੀਂ 50,000 ਦਾ ਸੀਮੈਂਟ ਲੈ ਕੇ ਤੇ ਪਾਉਂਦੇ, ਬਿਲਕੁਲ ਲਾਗੇ ਹੋ ਜਾਣਾ ਸੀ ਕੰਮ। ਹਾਂਜੀ, ਤੁਹਾਨੂੰ ਯਾਦ ਹੋਊਗਾ ਇੱਥੇ ਕੁੱਕੜ ਪਿੰਡ ਦੇ ਵਿੱਚ ਕਿਸਾਨ ਰੈਲੀ ਹੋਈ ਸੀ, ਉਦੋਂ ਦੀ ਸੜਕ ਪੱਟੀ ਹੋਆ। ਅੱਛਾ, ਹਾਂ, ਉਦੋਂ ਬੰਬੀਵਾਲ ਤੋਂ ਕੁੱਕੜ ਪਿੰਡ ਜਿਹੜੀ ਸੜਕ ਆ ਨਾ, ਉਦੋਂ ਉੱਤੇ ਪੱਥਰ ਪਾਇਆ ਸੀਗਾ, ਤੁਸੀਂ ਦੇਖ ਲਓ ਹਾਲੇ ਤੱਕ ਵੀ ਆ। ਤੇ ਲੈਂਡ ਪੂਲਿੰਗ ਦੁਬਾਰਾ ਲਿਆਉਣ ਨੂੰ ਤਿਆਰ, ਇੰਨਾ ਟਾਈਮ ਤੁਸੀਂ ਇਹ ਦੇਖ ਲਓ, ਇੰਨੀ ਦੇਰ ਦੀ ਹਾਲੇ ਪੱਥਰ ਹੀ ਆ, ਪੱਥਰਾਂ ਦੇ ਰੋਜ਼ ਜਾਂਦੇ ਆ। ਠੀਕ ਹੈ। ਇਹ ਹਾਲਾਤ ਨੇ ਧਰਾਤਲ ਦੇ ਉੱਪਰ। ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਵੀ ਇਹ ਉਹ ਹਲਕੇ ਦੇ ਵਿੱਚ ਅਸੀਂ ਇਸ ਸਮੇਂ ਖੜੇ ਆ ਜਿੱਥੇ ਮੁੱਖ ਮੰਤਰੀ ਸਾਹਿਬ ਬਾਈ ਇਲੈਕਸ਼ਨ ਦੇ ਸਮੇਂ ਰਹਿ ਕੇ ਗਏ ਨੇ। ਇਹ ਉਸ ਹਲਕੇ ਦੀਆਂ ਸੜਕਾਂ ਦਾ ਹਾਲ ਹੈ। ਫਿਰ ਉਹਨਾਂ ਲੋਕਾਂ ਦਾ ਕੀ ਹੋਊਗਾ ਜਿੱਥੇ ਨਾ ਮੁੱਖ ਮੰਤਰੀ ਸਾਹਿਬ, ਨਾ ਕੋਈ ਮੰਤਰੀ, ਨਾ ਕੋਈ ਸੰਸਦ ਦਾ ਮੈਂਬਰ ਇਹਨਾਂ ਦਾ ਪਹੁੰਚਦਾ? ਉੱਥੇ ਹਾਲਾਤ ਹੋਰ ਵੀ ਟੈਂਸ ਗੰਭੀਰ ਹੋਣਗੇ। ਲੋਕ ਕੋਮਾ 'ਚ ਜਾ ਰਹੇ ਨੇ, ਲੋਕਾਂ ਦੀਆਂ ਲੱਤਾਂ ਬਾਹਾਂ ਟੁੱਟ ਰਹੀਆਂ ਨੇ, ਪਰ ਸਰਕਾਰ ਆਪਣੇ ਘਰ ਘੂਕ ਸੁੱਤੀ ਹੋਈ ਹੈ। ਸ਼ੁਕਰਾਨਾ ਯਾਤਰਾ ਕਰੋ, ਠੀਕ ਹੈ, ਲੋਕਾਂ ਨੂੰ ਕੰਪਨਸੇਟ ਕਰੋ, ਠੀਕ ਹੈ, ਜਿੱਦਾਂ ਤੁਸੀਂ ਦੇਣਾ ਚਾਹੁੰਦੇ ਹੋ, ਤੁਸੀਂ ਕੰਮ ਚਲਾਉਣਾ ਚਾਹੁੰਦੇ ਹੋ, ਜਿਹੜੇ ਮੁਫਤ ਦੇ ਵਿੱਚ ਰਾਸ਼ਨ ਦੇਣਾ, ਮੁਫਤ ਦੇ ਵਿੱਚ ਚੀਜ਼ਾਂ ਦੇਣੀਆਂ, ਲੋੜ ਵੀ ਹੁੰਦੀ ਹੈ, ਵੈਲਫੇਅਰ ਦੇ ਕੰਮ ਕਰਨੇ ਹੁੰਦੇ ਨੇ ਸਰਕਾਰ ਨੇ, ਪਰ ਜਿਹੜੀ ਮੁੱਢਲੀ ਜ਼ਰੂਰਤ ਬਣਦੀ ਹੈ ਭਾਈ ਉਹ ਵੀ ਕਰੋ। ਤੁਸੀਂ RDF ਫੰਡ ਦੇ ਲਈ ਕੋਰਟ ਦਾ ਰੁੱਖ ਕਰ ਲੈਂਦੇ ਹੋ, ਸੰਘਰਸ਼ ਨਹੀਂ ਕਰਦੇ, ਪਰ ਜੇਕਰ ਤੁਹਾਡੇ ਆਕਾ ਕੇਜਰੀਵਾਲ ਨੂੰ ਕੋਈ ਹੱਥ ਪੈਂਦਾ ਤਾਂ ਤੁਸੀਂ ਸੰਘਰਸ਼ ਕਰਨ ਦਿੱਲੀ ਦੌੜਦੇ ਹੋ। ਹਾਲਾਤ ਇਹ ਨੇ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV USA ਦੇ ਨਾਲ। ਧੰਨਵਾਦ।